ਯਾਰ ਇੱਕ ਵਿਆਹ ਤੇ ਗਿਆ ਕਦੀ ਕਸਟਰਡ ਖਾਦਾ ਹੀ ਨਹੀਂ ਸੀ ਉਹਨਾਂ ਨੂੰ ਕਹੀ ਜਾਵੇ ਮਿੱਠੀ ਕੜੀ ਦਿਓ ਮੈਨੂੰ ਪੱਥਰ ਖਾ ਕਹਿੰਦਾ ਮੈਂ ਚਨੇਟੋਂ ਆਇਆ ਲੈ ਤੁਸੀਂ ਤਾਂ ਡਾਕਟਰ ਬਣ ਗਿਆ ਉਹ ਬੰਦਾ ਮਰੀਜ਼ ਲੈਣ ਆਇਆ ਆਪਣਾ ਵਾਪਸ ਤੇ ਐ ਲੱਤਾਂ ਕਰਕੇ ਉੱਤੇ ਵਾਟ ਟੂ ਹੈਵ ਲੈ ਕੇ ਪਿੱਛੇ ਅੱਬਾ ਬੈਠਾ ਜਦੋਂ ਰੇਸ ਦਿੰਦੇ ਨੇ ਇਹਦੇ ਅੱਬੇ ਨੂੰ ਦਰਦ ਹੁੰਦੀ ਸੀ ਮੈਂ ਕਿਹਾ ਚਾਚੀ ਤੁਹਾਨੂੰ ਕਹੋ ਦਰਦ ਦੇਖਣਾ ਚਵਲ ਮੇਰਾ ਗੁਰਦਾ ਵੇਚ ਕੇ ਲਿਆਇਆ ਯਾਰ ਇਹਨੇ ਬੈਕਰੀ ਤੋਂ ਛਿੱਤਰ ਖਾ ਲਏ ਉਹ ਸੜ ਗਈ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਵਿੱਚ ਸਬੂਤ ਤੇ ਬੰਦ ਲੱਭਣ ਡਿਆ अस्सलाम वालेकुम नाज़रीन जुगताले शो च खुश आमदीद मेरे नाल अज अली हसन दानिश मिठा मुदस्सर रूड़ी खा के कहते ढकार नहीं आउंदे यार ਰਕਸ਼ੇ ਨੂੰ ਹੱਥ ਦਿੱਤਾ ਉਹਨੇ ਰੋਕਿਆ ਤੇ ਅੱਗੇ ਨੂੰ ਦੌੜ ਲਾਤੀ 14 ਅਗਸਤ ਤੇ 11 ਵਜੇ ਸਜਾ ਕੇ ਲਾਸ਼ਾਂ ਚੁੱਕਣ ਡਿਆ ਪਾਗਲ ਆ ਯਾਰ ਬੜਾ ਬਰੀਕ ਡਾਕਟਰ ਸੀ ਇੱਕ ਮੱਛਰ ਦੀ ਲੱਤ ਸਿੱਧੀ ਕਰਕੇ ਪੱਟੀ ਕਰਨ ਡਿਆ ਯਾਰ ਉਹਨੂੰ ਇੱਕ ਮੱਛਰ ਨੇ ਡੰਗ ਮਾਰਿਆ ਤੇ ਜਾ ਕੇ ਦੂਸਰੇ ਮੱਛਰਾਂ ਨੂੰ ਦੱਸਣ ਲਿਆ ਓਏ ਕੀ ਜ਼ੈਕਾ ਵੱਡੇ ਮਾੜ ਤੇ ਲੱਗ ਗਿਆ ਉਹਨਾਂ ਨੇ ਕਿਹਾ ਤੇਰੀ ਪ੍ਰਮੋਸ਼ਨ ਹੋ ਗਈ ਆ ਤੇ ਰੋਂਦੇ ਕਹਿੰਦਾ ਯਾਰ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਦੁਬਾਰਾ ਨਹੀਂ ਕਰਦਾ ਹਲੇ ਵੀ ਉੱਥੇ ਹੀ ਆ ਹਲੇ ਵੀ ਉੱਥੇ ਓਏ ਜੁਗਤ ਮੇਰੇ ਨਾਲ ਨਾ ਪਾ ਤੈਨੂੰ ਮਾਰੀ ਉਹਨੇ बस कर तेनू मारी जुगत ਯਾਰ ਮੰਦਰ ਦੀਆਂ ਛੱਲਾਂ ਆਉਣੀਆਂ ਕਹਿੰਦਾ ਲੱਗਦਾ ਭਰ ਗਿਆ ਪੈਰੀ ਜਹਾਜ਼ ਬਹਿ ਕੇ ਭਾਈ ਉਹ ਥੱਲੇ ਮੋਰੇ ਜਾਏ ਤੇ ਨਾ ਇੰਝ ਸਮੁੰਦਰ ਚ ਲੱਤਾਂ ਲਮਕਾ ਕੇ ਤੇ ਇੱਕ ਅੰਗਰੇਜ਼ ਜਾਂਦਾ ਛੱਲਾ ਕਹਿੰਦਾ ਧਿਆਨ ਨਾਲ ਮੱਛਾ ਨਾ ਪਵਾ ਲਈ ਨਾ ਬੱਚਾ ਆਹ ਬੱਚਾ ਦਾ ਫਲ ਯਾ ਤੈਨੂੰ ਫਲ ਜੋ ਹੋਇਆ ਵਾ ਉਹਦੇ ਮੰਜੇ ਤੇ ਅੱਗੇ ਖਲੋ ਗਿਆ ਐਲੀਅਟਮ ਕਰਨ ਦੇ ਪਾਣਾ ਵਾਲਾ ਸੀ ਡਾਕਟਰ ਬਣ ਗਿਆ ਤੇ ਥਰਮਾਮੀਟਰ ਨੂੰ ਲਾਸਟਿਕ ਬੰਨੀ ਹੋਈ ਸੋਰੇ ਦੇ ਗਿੱਟਿਆਂ 'ਚ ਡਾਂਗਾ ਮਾਰ ਕੇ ਗਾਣਾ ਗਾਉਂਦਾ ਦਿਲ ਕਰੇ ਚੂੰ ਚੈ ਚੂੰ ਇਹਦੇ ਦਾਦੇ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਸਾਰੇ ਭਰਾ ਮੰਜੇ ਦੇ ਆਲੇ ਦੁਆਲੇ ਫੁੱਫਾ ਫੂ ਵਾਲਾ ਗਿੱਧਾ ਪਾ ਦਿੱਤਾ ਯਾਰ ਉਹ ਜਿੱਥੇ ਲਾਸ਼ਾਂ ਨਹੀਂ ਠੰਡੀਆਂ ਕਰਦੇ ਉੱਥੋਂ ਇੱਕ ਮੁਰਦਾ ਤਾਂ ਨੂੰ ਚੁੱਕ ਕੇ ਥੱਲੋਂ ਆਪਣੇ ਠੰਡੇ ਅੰਬ ਕੱਢੇ ਔਰ ਜਿੱਥੇ ਲਾਸ਼ਾਂ ਠੰਡੀਆਂ ਕਰਦੇ ਉੱਥੇ ਜਾ ਕੇ ਬਰਫ਼ ਦਾ ਰੇਟ ਪੁੱਛੀ ਜਾਵੇ ਕੀ ਬਲਾ ਕੀ ਆ ਦੁੱਧ ਸੋਡੇ ਵਾਲਾ ਜੱਗ ਲੈ ਕੇ ਲਾਸ਼ਾਂ ਵਾਲੇ ਕਮਰੇ ਚ ਇੱਥੋਂ ਕਰਕੇ ਬਨੈਣ ਪਾਟੀ ਸੀ ਤੇ ਬਨੈਣ ਹੀ ਨਹੀਂ ਨਵੀਂ ਲਈ ਤੋਂ ਢਿੱਡ ਨੂੰ ਚਿੱਟਾ ਰੰਗ ਕਰ ਬੁਰਸ਼ ਲੈ ਕੇ ਰੰਗ ਕੀਤਾ ਹੋਇਆ ਤੇ ਆਓ ਐਡਾ ਪਾਗਲ ਆ ਸੀਸੀਟੀਵੀ ਕੈਮਰੇ ਲਵਾ ਲੇ ਅੱਛਾ। ਸਾਰੇ ਕੈਮਰੇ ਅੰਦਰ ਲਵਾਏ ਤੇ ਐਲਸੀਡੀ ਬਾਹਰ ਗੇਟ ਤੇ ਲਵਾਤੀ ਯਾਰ ਇਹਦੇ ਇੱਥੋਂ ਨਾ ਇੱਥੋਂ ਕਮੀਜ਼ ਪਾੜ ਗਈ ਤੇ ਇੱਥੇ ਖੀਸਾ ਲਵਾ ਲਿਆ ਇਹਦੇ ਤਾਂ ਇਹਦੇ ਪੈਰ ਇੰਜ ਸੀਗੇ ਹਾਂ ਤੇ ਕਹਿੰਦਾ ਮੇਰਾ ਤਾਇਆ ਵਰਟੀਕਲ ਆ ਕੀ ਯਾਰ ਇਹਦੇ ਇੱਕ ਤਾਏ ਦੀ ਘੰਟਾ ਲੱਤ ਘੁੱਟਦਾ ਰਿਹਾ ਉਹਨੂੰ ਕੋਈ ਫਰਕ ਨਹੀਂ ਪਿਆ ਇਹ ਚਵਲ ਫਾਲੇ ਵਾਲੀ ਘੁੱਟੀ ਗਿਆ ਯਾਰ ਇੱਥੋਂ ਫੁੱਲ ਕਮੀਜ਼ ਫਾਟੀ ਹੋਈ ਇਹਦੀ ਤੇ ਉੱਤੇ ਸਟicker ਲਵਾਇਆ ਹੋਇਆ ਮਾਂ ਕੀ ਦੁਆ ਬਚਪਨ ਜਿਹਦੇ ਮੂੰਹ ਤੇ ਬੈਂਦਾ ਚਲਾ ਗਿਆ ਅੱਛਾ ਤੇ ਇਦਾਂ ਬੋਲੇ ਓ ਤੂੰ ਕਿੱਥੇ ਗਿਆ ਤੂੰ यार अपने अब्बू की कब्र तो लिखा है पापा आप तो यही चाहते थे ਇੱਕ ਬੰਦੇ ਨੇ ਇਹਦੇ ਕੰਨਾਂ 'ਚ ਫੈਰ ਮਾਰਿਆ ਤੇ ਬਚ ਗਿਆ ਕਿੱਦਾਂ? ਇਹਨੇ ਠੀਪਾ ਪਾਇਆ ਯਾਰ ਇੱਕ ਵਿਆਹ ਤੇ ਗਿਆ ਕਦੀ ਕਸਟਰਡ ਖਾਦਾ ਹੀ ਨਹੀਂ ਸੀ ਉਹਨਾਂ ਨੂੰ ਕਹੀ ਜਾਵੇ ਮਿੱਠੀ ਕੜੀ ਦਿਓ ਮੈਨੂੰ ਵਿਆਹ ਤੇ ਇਹੋ ਜਿਹੇ ਬੰਦੇ ਦਾ ਪਤਾ ਚੱਲਦਾ ਹੁੰਦਾ ਯਾਰ ਉਹ ਕੁਰਸੀਆਂ ਦੀ ਧਾਂਗ ਥੱਲੇ ਆ ਗਿਆ ਉਹਨੂੰ ਕੱਢ ਅੰਗੂਰੀ ਕਲਰ ਦਾ 2 ਪੀਸ ਲਿਆ ਕਾਲੂ ਨੇ ਅੱਛਾ। ਇੱਕ ਸ਼ਾਦੀ ਤੇ ਗਿਆ ਉੱਥੇ ਅੱਜ ਬਹਿ ਕੇ ਸਲੋਮੋ ਬਣਵਾ ਰਿਹਾ ਤੇ ਅਸਲ ਮੂਵੀ ਵਾਲਾ ਆ ਕੇ ਇਹਨੂੰ ਕਹਿੰਦਾ ਉੱਠ ਯਾਰ ਮੈਂ ਕੁਰਸੀ ਤੇ ਖਲੋਣਾ ਸਲੋਮੋ ਚ ਠਾਤਾ ਇਹਨੂੰ ਦੋ ਕਿਰਨੀਆਂ ਕੰਨ ਤੇ ਬਾਗ ਤੇ ਰੀਵਾ ਵਾਲਾ ਗਾਣਾ ਕਰਾਂਦਾ ਚਮਕ ਪਲਕ ਪਗਾ ਰੀਵਾ ਚਮਕ ਪੱਥਰ ਖਾ ਕਹਿੰਦਾ ਮੈਂ ਚਨੇਟੋਂ ਆਇਆ ਲੈ ਯਾਰ ਤੁਹਾਨੂੰ ਪਤਾ ਵਾ ਪਹਾੜੀ ਆ ਉੱਤੇ ਕੀ ਹੋ ਤਾਂ ਗਿਆ ਥੱਲੇ ਡਿੱਗ ਪਿਆ ਤੇ ਸਾਰੇ ਲੋਕਾਂ ਨੂੰ ਕਹਿੰਦੇ ਤੁਹਾਨੂੰ ਲੱਗਦੇ ਹੋਣਾ ਮੈਂ ਬੂਟੀ ਪੀਤੀ ਨਹੀਂ ਮੈਂ ਓਕੇ ਸ਼ੂਟ ਛੱਡ ਕੇ ਚਲ ਗਈ ਤੇ ਮੈਨੂੰ ਕਹਿੰਦਾ ਮੈਨੂੰ ਪਤਾ ਕਿਹੜੇ ਮੁੰਡੇ ਦੀ ਵਜ੍ਹਾ ਤੋਂ ਯਾਰ ਗੱਲਾਂ ਮੰਡੀ ਕੰਮ ਕਰਦਾ ਸੀ ਮਾਲਕਾਂ ਨੇ ਛਿੱਤਰ ਮਾਰ ਕੇ ਕੱਢਿਆ ਕਿਉਂ? ਉਹ ਕਹਿੰਦਾ ਚਵਲ ਵੱਟ ਵਾਲਾ ਤਮਾਕੂ ਨਹੀਂ ਹੁੰਦਾ ਬੈਠਾ ਉਹਦੇ ਵੱਟ ਕੱਢੀ ਜਾਣ ਡਿਆ ਸਿੱਧਾ ਕਰੀ ਜਾਂਦਾ ਗੱਲਾਂ ਮੰਡੀ ਦੇ ਸਾਹਮਣੇ ਆਪਣੀ ਬਣਾ ਲਈ ਕਿਹੜੀ ਝੱਲਾ ਮੰਡੀ ਯਾਰ ਡਾਕਟਰ ਬਣ ਗਿਆ ਇੱਕ ਬੰਦਾ ਕਹਿੰਦਾ ਮੇਰੇ ਪੇਟ 'ਚ ਵਾਟਾ ਕਹਿੰਦਾ ਇਸਤਰੀ ਕਰ ਉਹਨੂੰ ਬਾਨੋ ਮਾਰਕੀਟ ਦੇ ਸਾਹਮਣੇ ਆਪਣੀ ਬਣਾ ਲਈ ਕਿਹੜੀ? ਹਾਨੋ ਮਾਰਕੀਟ ਇਹਨਾਂ ਦੇ ਘਰ ਅੱਗੇ ਜੰਪ ਬਣਿਆ ਤੇ ਘਰਦੇ ਨੂੰ ਕਹਿੰਦੇ ਉਹ ਸੜਕ ਨੂੰ ਸੋਚ ਪੈ ਗਈ ਜੇ ਬੜਾ ਬੇਵਕੂਫ ਆ ਇਹਦੇ ਘਰ ਮਹਿੰਦੀ ਦਾ ਪ੍ਰੋਗਰਾਮ ਸੀ
ਔਰਤਾਂ ਵਾਲੀ ਸਾਈਡ ਤੇ ਚਵਲ ਐਕਸਟਰਾ ਰੱਖਣ ਡਿਆ। ਇਹ ਤਾਂ ਜਹਾਜ਼ ਭਰਾ ਘਰ ਹੈ ਤੇ ਆਪਾਂ ਦੇਖ ਕੇ ਕਹਿੰਦਾ ਹਾਂਜੀ ਕਰ ਗਏ ਲੈਂਡ। ਯਾਰ ਸੱਸ ਨੂੰ ਕਹਿਣ ਡਿਆ ਤੇਰੇ ਡੱਡੂ ਬਣਾਵਾਂ ਇੱਥੇ। ਦਾੜੀ ਦੂੜੀ ਰੱਖ ਕੇ ਕਲਰ ਕੁਲਰ ਕਰਾ ਕੇ ਫਿਰਨ ਡਿਆ। ਮੈਂ ਕਿਹਾ ਤੂੰ ਕੀ ਬਣਿਆ? ਕਹਿੰਦਾ ਮੈਂ ਗੋਲਡੀ ਵਾਲਾ ਬਾਬਾ ਬਚਪਨ ਦਾ ਬਣਿਆ। ਇੱਕ ਬੰਦਾ ਇਹਨੂੰ ਕਹਿੰਦਾ ਮੈਨੂੰ 에ਅਰਪੋਰਟ ਤੇ ਲਾਇਆ, ਇਹਨੂੰ ਚਵਲ ਨੂੰ ਪਤਾ ਨਹੀਂ ਸੀ, ਉਹਨੂੰ ਪਹਾੜੀ ਗਰਾਊਂਡ ਛੱਡ ਯਾਰ ਦਰਬਾਰ ਤੋਂ ਵੰਡੀ ਤੇ ਚੌਲ ਲੈ ਕੇ ਨਾਲ ਹੀ ਬਾਹਰ ਰੇੜੀ ਲਾਈ ਹੋਈ, ਉਹ ਇਕੱਠੇ ਕਰਕੇ 30 ਪਲੇਟ 30 ਪਾਉਂਦੇ। ਸਾਊਦੀ ਅਰਬ ਤੋਂ ਛਿੱਤਰ ਪੈ ਗਏ, ਉੱਥੇ ਤੇਲ ਵਾਲੇ ਖੂਹਾਂ ਲਾ ਕੇ ਸਿਗਰਟ ਪੀਂਦੇ। ਯਾਰ ਇੱਕ ਬੰਦੇ ਨੂੰ ਕਹਿੰਦਾ ਅਸੀਂ ਤੁਹਾਡੇ ਘਰ ਦਾ ਨਮਕ ਖਾਦਾ ਵਾ, ਕਹਿੰਦਾ ਤੂੰ ਖਾਦਾ ਵਾ, ਅਸੀਂ ਮਿੱਠੇ ਚੁੱਪਣ ਤੋਂ ਬੈਠੇ ਆ। ਵਿਆਹ ਸ਼ਾਦੀ ਤੇ ਇਦਾਂ ਦਾ ਪਤਾ, ਛੋਟੇ ਬੱਚੇ ਨੂੰ ਆਵਾਜ਼ ਮਾਰ ਕੇ ਆ ਜਾ ਤਾਰਾ ਕੋ ਮਾਚਸ ਲੈ ਕੇ ਆ। ਯਾਰ ਉਹਦਾ ਕੀ ਇੱਕ ਮਹਿੰਦੀ ਤੇ ਪਾਨਾਂ ਦਾ ਸਟਾਰ ਲੱਗਾ ਤੇ ਬੱਚਨ ਜਾ ਕੇ ਆਂਡੇ ਉਹਨੂੰ ਕਿਹਾ ਕਾਲੂ ਦਾ ਪਾਨ ਲਾ। ਡੇਲੀ ਖਾਂਦਾ ਤੂੰ ਤੇ ਕੋਈ ਯਾਰ ਮਹਿੰਦੀ ਤੇ ਗੋਲ ਗੱਪੇ ਦਾ ਸਟਾਲ ਲੱਗਾ, ਚਵਲ ਦਰਜਨ ਗੋਲ ਗੱਪੇ ਖਾ ਕੇ 150 ਦੇਣ ਵਾਲਾ। ਇੱਕ ਕਿੱਡੇ ਵੱਡੇ ਵਿਆਹ ਤੇ ਚਲੇ ਗਿਆ, ਉੱਥੇ ਕੋਈ ਬੰਦਾ ਨੇ ਇਹਨੂੰ ਪਛਾਣੇ। ਉੱਥੇ ਭੰਡ ਆਏ ਤੇ ਕਹਿੰਦੇ ਉਹ ਹਾਜੀ ਕਾਲੂ ਦਾ ਮੁੰਡਿਆ ਤੂੰ ਬੈਠਾ। ਕੋਈ ਨਹੀਂ ਬਚਾਉਂਦਾ। ਕੁਲੀ ਬਣ ਕੇ ਛਿੱਤਰ ਪੈ ਗਏ ਸਟੇਸ਼ਨ ਤੋਂ। ਸਵਾਰੀ ਐ ਕਰਕੇ ਸਮਾਨ ਚਕਾਣ ਲੱਗੀ ਤੇ ਉਹਨੂੰ ਹੀ ਚਕਾਤਾ। ਯਾਰ ਫੇਰ ਕੁੱਲੀ ਸੀ ਮਾਰ ਖਾ ਲਈ, ਇੱਕ ਬੰਦੇ ਦਾ ਸਮਾਨ ਚੁੱਕਿਆ, ਚੋਰੀ ਚੁੱਕ ਲਿਆ। ਕੁੱਲੀ ਸੀ ਚੱਡਾ ਖਾਲੀ ਇੱਕ ਬੰਦੇ ਕੋ ਬਣਦੀਆਂ ਸੀ ਇਹਦੀਆਂ। ਜਾਣ ਵਾਲੇ ਬੰਦੇ ਦਾ ਸਮਾਨ ਵਾਪਸ ਲਿਆਉਣ ਡਿਆ। ਚੱਲੋ ਕਹਿੰਦਾ ਬਸ ਚੱਲ। ਮਿੱਠੇ ਨੂੰ ਵੀ ਕੁੱਟ ਪੈ ਗਈ, ਕੁਲੀ ਬਣ ਗਈ। ਆਹਾ ਉਹਨਾਂ ਦੇ 2-3 ਬੈਗ ਚੱਕ ਕੇ ਜਾ ਕੇ ਜਦੋਂ ਉੱਥੇ ਰੱਖੇ ਤੇ ਵੱਡੇ ਟੈਚ ਕੇਸ ਦਾ ਕਹਿੰਦੇ ਆ ਮੈਂ ਲੈ ਲਾ। ਯਾਰ ਦਾਨਿਸ਼ ਵੀ ਕੁੱਲੀ ਸੀ। ਇੰਜ ਕਰਕੇ ਇੱਕ ਸਵਾਰੀ ਉਤਰ ਗਈ, ਇਹਨੂੰ ਵੇਖ ਕੇ ਕਹਿੰਦੀ ਓਏ ਯਾਰ ਸਾਨੂੰ ਬੰਗਲਾਦੇਸ਼ ਲੈ ਆਇਆ। ਇਹ ਵੀ ਕੁੱਲੀ ਸੀਗਾ। ਅੱਛਾ ਤੇਜੀ ਕੇਸ ਚੱਕਿਆ ਇਹਨੇ, ਜੋ ਮੰਜ਼ਲ ਆਈ ਨਾ ਜਿੱਥੇ ਪਹੁੰਚਣਾ ਤੇ ਕਹਿੰਦਾ ਆਲੋ ਭਾਜੀ। ਯਾਰ ਇਹ ਵੀ ਕੁੱਲੀ ਸੀ। ਅੱਛਾ ਫੈਸਲਾਬਾਦ ਤੋਂ ਇੱਕ ਸਵਾਰੀ ਦਾ ਸਮਾਨ ਰੱਖ ਕੇ ਨਾਲ ਹੀ ਬਹਿ ਕੇ ਕਰਾਚੀ ਵੀ ਜਾਣ ਡਿਆ, ਕਹਿੰਦਾ ਅੱਗੋਂ ਵੀ ਮੈਂ ਹੀ ਲਾਉਣਾ ਵਾ। ਪਾਗਲ ਆ। ਯਾਰ ਕੁੱਲੀ ਸੀ ਤੇ ਅਗਲੇ ਦਾ ਸਮਾਨ ਅਗਲੇ ਨੂੰ ਚੁਕਾ ਕੇ ਆਂਡਿਆ। ਮੈਨੂੰ ਮੋਰਿਆਂ ਦਾ ਮਸਲਾ ਹੈ। ਦੱਸਰ ਨੇ ਵੀ ਭਾਈ ਕੁਲੀ ਬਣ ਕੇ ਕਮਾਈ ਦਾ ਸਮਾਨ ਚੁੱਕਿਆ, ਉਹ ਬਾਰ-ਬਾਰ ਪੁੱਛੀ ਜਾਂਦੀ ਪੁੱਤ ਟਿੰਡ ਚ ਚੂਬਨ ਤੇ ਨਹੀਂ। ਕੁੱਲੀ ਸੀ ਤੇ ਪੀਲੀ ਵਰਦੀ ਪਾਈ। ਮੈਂ ਕਿਹਾ ਸਾਰਿਆਂ ਨੇ ਲਾਲ ਪਾਈ ਆ। ਕਹਿੰਦਾ ਮੈਂ ਕਪਤਾਨ ਆ। ਯਾਰ ਰੰਜ ਲਿਆ ਕਰ। ਕਾਲੂ ਦਾ ਭਾਈ ਮੂੰਹ ਪਾਟਾ ਹੋਇਆ, ਡਾਕਟਰ ਰੁਪਏ ਦੀ ਮਾਈ ਲੈ ਕੇ। ਕਹਿੰਦੀ ਕੀ ਕੀਤਾ ਵਾ? ਕੀਪਰ ਵਾਲੇ ਗਲਵਜ਼ ਪਾ ਕੇ ਰੋਟੀ ਖਾਣ ਡਿਆ। ਯਾਰ ਇੱਕ ਬੇਵਕੂਫ ਡਾਕਟਰ ਸੀਗਾ, ਇੱਕ ਬੰਦੇ ਦੀਆਂ ਨੇ ਗੱਲਾਂ ਪਾੜਤੀਆਂ। ਕਿਉਂ? ਐਜ ਥਰਮਾਮੀਟਰ ਐਸ ਨੂੰ ਥਰਮਾਮੀਟਰ ਲਾ। ਓਏ ਤੂੰ ਵੀ ਕੋਈ ਗੱਲ ਕਰ, ਸਾਈਕਲ ਦੇ ਹੈਂਡਲ ਤੇ ਢਿੱਡ ਰੱਖ ਕੇ ਨੱਚਣ ਵਾਲੇ। ਏਦਾਂ ਦਾ ਬੰਦਾ ਬੁਢਾਪੇ ਚ ਇੰਨਾ ਮੋਟਾ ਹੁੰਦਾ, ਜਾਮੇ ਚ ਪੱਟ ਫਸ ਜਾਂਦਾ। ਨਹੀਂ ਗੱਲ ਆਪਣੇ ਘਰ ਮਿੱਟੀ ਸਟੋਨ ਦਿਆ। ਮੈਂ ਕੀ ਹੈ? ਕਹਿੰਦਾ ਲਗਾਨ ਫਿਲਮ ਕਰਨ ਲੱਗੇ। ਕਮਲ ਆਪਣੀ ਗਰਲਫ੍ਰੈਂਡ ਨੂੰ ਫੋਨ ਤੇ ਕਹਿੰਦੇ ਇਸ ਵਾਰੀ ਮੇਰੀ ਕਟਿੰਗ ਦੇ ਤੂੰ ਪੈ। ਯਾਰ ਇਹਨੇ ਯਾਰ ਇਹਦਾ ਕਾਂ ਵੱਢਿਆ ਕਿ ਅੰਦਰੋਂ ਆਪਣੀ ਮਸ਼ੂਕ ਦੀ ਵਧੇ ਨਾਲ ਹੀ ਉਂਗਲ ਮੂੰਹ ਚ ਲੜਿਆ। ਕੋਲੂ ਤਾਂ ਛਿੱਤਰ ਪੈ ਗਿਆ ਜਦੋਂ ਤੇਲ ਨਹੀਂ ਕੱਢਦੇ। ਉਹ ਬੈਲ ਦੇ 7 ਚੱਕਰ ਮੁਕੰਮਲ ਹੋਏ ਤੇ ਖੋਲਤਾ। ਚਵਲਾ ਉਹਨੂੰ ਤਾਂ ਚਪੜਾ ਕਰ, ਉਹ ਜਿੱਥੇ ਮਾੜਾ ਮਾੜਾ ਸਰੋਂ ਤੇਲ ਹੀ ਹੁੰਦਾ ਉੱਥੇ ਇੰਜ ਕਰਨ ਡਿਆ। ਯਾਰ ਕੋਲੂ ਵਾਲਾ ਕਿੰਨੀਆਂ ਬੜੀਆਂ ਗਿਰੀਆਂ ਦਾ ਤੇਲ ਕੱਢਣਾ। ਚਵਲ ਆਪਣੀਆਂ ਮੁੱਠ ਗਿਰੀਆਂ ਸੁੱਟ ਕੇ ਕਹਿੰਦਾ ਹਾਫ ਤੇ ਹੋ ਗਿਆ ਭਾਈ ਹੁਣ। ਘੁੰਮ ਕੇ ਲੱਤ ਮਾਰੀ ਦਾਦੇ ਦੇ, ਕਹਿੰਦਾ ਮੈਂ ਮੁਸਤਫਾ ਵਾਂ। ਉਹ ਗੇਮ ਵਾਲਾ ਉਹ ਗੱਲ ਕਰਾਂ ਖੁੱਲਾ ਬੂਆ ਖੜਕਾਉਣ ਵਾਲੇ। ਯਾਰ ਆਪਣੀ ਮਸਹਿਰੀ ਚੇਂਜ ਕਰਕੇ ਪਾਸਾ ਲੈ ਕੇ ਸਾਰੀਆਂ ਲੜੀਆਂ ਸੁੱਟਤੀਆਂ। ਇਹ ਤਾਂ ਕੋਈ ਪਿਆਰ ਆ ਰੱਬ। ਓਏ ਗੱਲ ਕਰੋ, ਬੇਵਕੂਫ ਜਸੂਸ ਹੁੰਦਾ ਓਏ। ਇਹਦੇ ਘਰ ਫੰਕਸ਼ਨ ਹੋਣ ਡਿਆ ਤੇ ਆਪ ਗਲੀ ਫਿਰਨ ਡਿਆ। ਮੈਂ ਕਿਹਾ ਤੂੰ ਨਹੀਂ ਜਾਣਾ? ਕਹਿੰਦਾ ਨਹੀਂ ਯਾਰ ਘਰ ਦੇ ਨੇ ਫੈਮਿਲੀ ਫੰਕਸ਼ਨ ਰੱਖਿਆ। ਇਹਦਾ ਦਾਦਾ ਸੀ, ਉਹਨੂੰ ਵਿਚਾਰ ਨੂੰ ਫਾਲੇ ਪਿਆ ਸੀ, ਐਂ ਕਰਦਾ ਸੀ। ਉਹ ਮੂਵੀ ਵਾਲਾ, ਉਹਦੀ ਮੂਵੀ ਬਣਾ ਕੇ ਆ ਐਂ ਹੀ ਕਰੀ ਗਿਆ। ਉਹ ਐ ਕਰਨ ਦੇ ਤੇ ਬੰਦੇ ਇਕੱਠੇ ਹੋਏ ਕੇ ਐ ਵੀ ਕਰੇ। ਇਹਦੇ ਦਾਦੇ ਨੂੰ ਫਾਲੇ ਸੀ, ਐਂ ਕਰਦਾ ਸੀ। ਉਹਨੂੰ ਗਰਮੀ ਵਾਲੇ ਰੱਖ ਲਿਆ ਵੀ ਤੂੰ ਮੱਖੀਆਂ ਡਾਉਣੀਆਂ ਬਸ। ਯਾਰ ਇਹਦੇ ਦਾਦੇ ਨੂੰ ਫਾਲੇ ਸੀਗਾ। ਇੱਕ ਬੱਚਾ ਸਟਾਈਲ ਬਣਵਾ ਕੇ ਆਇਆ ਵਾ, ਉਹਨੂੰ ਕਿਹਾ ਦਾਦਾ ਸਲਾਮ ਅਲੈਕੁਮ ਕਰਨਾ, ਸਾਰਾ ਟਾਤਾ। ਯਾਰ ਦਾਦੇ ਦਾ ਫਾਲੇ ਸੀਗਾ, ਐਂ ਕਦੇ ਢੋਲਾ ਵਿੱਚ ਛਣਕਰਾ ਲੈ ਕੇ ਫੁੱਲਦਾ ਹੁੰਦਾ। ਯਾਰ
ਇਹਦੇ ਜਿਹੜੇ ਦਾਦੇ ਨੂੰ ਫਲ ਜਾਣਾ ਇੰਜ ਕਰਦਾ ਵਾ ਇਹਦੀ ਫੁੱਫੀ ਉਹਨੇ 1 ਘੰਟਾ ਰਹਿਣਾ ਸੀ ਸ਼ਾਮ ਤੱਕ ਰਹੀ। ਮੈਂ ਕਿਹਾ ਫੁੱਫੀ ਜਾਂਦੇ ਨਹੀਂ, ਕਹਿੰਦੇ ਪਿਆਰ ਲੈਣ ਤੋਂ ਬੈਠੀ ਆ। ਇਹਦੇ ਦਾ ਬੇਵਕੂਫ ਆਦਮੀ ਨੂੰ ਤੈਨੂੰ ਮੈਂ ਦੱਸਣਾ ਛਿੱਤਰ ਮਾਰਦੇ। ਅੱਛਾ ਫਲ ਯਾਰ ਦਾਦੇ ਦਾ ਜਿਹੜਾ ਐ ਹੱਥ ਨਹੀਂ, ਉਹਦੀਆਂ ਉਂਗਲਾਂ ਇੱਥੇ ਐ ਐਲਫੀਨਲ ਜੋੜਤੀਆਂ ਹੁਣ ਐ ਕਰਦਾ। ਯਾਰ ਜਿਹੜੇ ਦੇ ਦਾਦੇ ਨੂੰ ਫਲ ਜਾਂਦਾ ਅੱਜ ਤੱਕ ਇਹ ਪ੍ਰਾਪਰਟੀ ਉਹਦੇ ਕੋਲ ਆਪਣਾ ਨਾਂ ਨਹੀਂ ਕਰਾ ਸਕੇ। ਕਿਉਂ? ਉਹ ਕੋਈ ਅੰਗੂਠਾ ਨਹੀਂ ਲੱਗਦਾ। ਟੁੱਟਿਆ ਕਰਕੇ ਲੰਮਾ ਥੱਲੇ ਉਹ ਵਕੀਲ ਐ ਫਾਰਮ ਤੇ ਇਹਦੇ ਦਾਦੇ ਦਾ ਐਂ ਕਰਕੇ ਹੱਥ ਆ, ਉਹਦੇ ਤੇਲ ਲਾ ਕੇ ਤੇ ਸਿਰ ਤੇ ਰੱਖਿਆ। ਯਾਰ ਆਪਣੇ ਛੋਟੇ ਬੱਚੇ ਵਾਸਤੇ ਸਰਾਣਾ ਨਹੀਂ ਲਿਆ, ਕਸ਼ਮੀਰ ਘਿਓ ਦਾ ਪੈਕਟ ਥੱਲੇ ਰੱਖਿਆ ਹੋਇਆ। ਯਾਰ ਇਹ ਤਾਂ ਦਰਜੀ ਜੰਗਲ 'ਚ ਛਿੱਤਰ ਪੈ ਗਏ। ਕਿਉਂ? ਜ਼ਰਾਫਿਆਂ ਦੀ ਧੌਣਾਂ ਨੂੰ ਸੇਕ ਲਵਾ ਕੇ ਨਿੱਕੀਆਂ ਕਰਦੇ। ਯਾਰ ਪਾਉਣ ਦਾ ਕੇਕ ਬਣਵਾ ਕੇ ਐਡੀ ਵੱਡੀ ਨਾਵਾਂ ਦੀ ਲਿਸਟ ਦੇਣ ਡਿਆ, ਸਾਰੇ ਲਿਖਣੇ ਗੱਲ। ਉਹ ਯਾਰ ਇਹਨੇ ਬੈਕਰੀ ਤੋਂ ਛਿੱਤਰ ਖਾ ਲਏ। ਕਿਉਂ? ਸੜ ਗਈ, ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ, ਵਿੱਚ ਸਬੂਤ ਤੇ ਬੰਦ ਲੱਭਣ ਡਿਆ। ਦਰਜੀ ਸੀ ਡਾਕਟਰ ਬਣ ਗਿਆ। ਇੱਕ ਬੰਦੇ ਦਾ ਜ਼ਖਮ ਹੋਇਆ, ਚੇਪੀ ਦਾ ਕੇਸਰੀ ਫੇਰਨ ਦਿਆ। ਬੇਵਕੂਫਾ ਪਾਉਣ ਦਾ ਕੇਕ ਬਣਾਇਆ, ਥੱਲੇ ਏਡਾ ਗੱਤਾ ਰੱਖਿਆ ਹੋਇਆ। ਉਹ ਯਾਰ ਇਹ ਦਰਜੀ ਸੀ ਤੇ ਡਾਕਟਰ ਬਣ ਗਿਆ। ਆਪਰੇਸ਼ਨ ਕਰਕੇ ਤੇ ਅੰਦਰੂਨ ਸਲਾਈ ਲਵਾਉਣ ਡਿਆ। ਪੌਂਡ ਦਾ ਕੇਕ ਮੰਗਾ ਲਿਆ ਤੇ ਸਾਰੇ ਘਰਦਿਆਂ ਨੂੰ ਕਹਿੰਦੇ ਹੱਥ ਲਾਓ, ਛੁਰੀ ਨੂੰ ਹੱਥ ਲਾਓ। ਯਾਰ ਪਾਉਣ ਦਾ ਕੇਕ ਬਣਾਇਆ, ਉਹਨੂੰ ਨਾਮ ਕਿਤੇ ਥੱਲੇ ਗਲਤ ਲਿਖਤਾ, ਪੁੱਠਾ ਲਿਖਤਾ ਤੇ ਇੰਜ ਚੁੱਕ ਕੇ ਕੱਟਣ ਡਿਆ ਹੈ। ਯਾਰ ਦਰਜੀ ਸੀ ਤੇ ਡਾਕਟਰ ਬਣ ਗਿਆ। ਇੱਕ ਬੰਦੇ ਦਾ ਆਪਰੇਸ਼ਨ ਕੀਤਾ ਤੇ ਉਹਨੂੰ ਕਹਿੰਦੇ ਛੋਟੇ ਬੱਚੇ ਦਾ ਵੀ ਕਰਾ ਲਓ, ਟਾਂਕੇ ਵੱਧ ਗਏ। ਦਰਜੀ ਸੀ ਡਾਕਟਰ ਬਣ ਗਿਆ, ਬਾਹਰ ਰੋਡਾਂ ਤੇ ਫਿਰਨ ਡਿਆ। ਮੈਂ ਕਿਹਾ ਕਿੱਧਰ ਫਿਰਨ ਡਿਆ? ਕਿਤਾ ਜਿਹਦਾ ਆਪਰੇਸ਼ਨ ਉਹਦੇ ਨਾਲ ਦੀ ਨਲਕੀ ਲੈਣਾ। ਯਾਰ ਦਰਜੀ ਸੀਗਾ ਤੇ ਮਰੀਜ਼ ਨੂੰ ਮੋਢੇ ਤੇ ਚੁੱਕਿਆ ਹੋਇਆ। ਮੈਂ ਕਿਹਾ ਕਿੱਧਰ? ਕਹਿੰਦਾ ਕਾਜ ਓਵਰ ਲੱਕ ਰੋਣ ਚੱਲਾ। ਆਪਰੇਸ਼ਨ ਥੀਏਟਰ 'ਚ ਬਾਹਰ ਆਂਦੇ ਆ। ਅੱਛਾ। ਤੇ ਗਲੇ 'ਚ ਬੀਤਾ ਪਾਇਆ। ਦਰਜੀ ਸੀ ਤੇ ਡਾਕਟਰ ਬਣ ਗਿਆ। ਤੇ ਲੋਕੀ ਮਾਸਟਰ ਕਹਿ ਕੇ ਬੁਲਾਉਂਦੇ। ਦਰਜੀ ਸੀ ਇੱਕ ਬੰਦੇ ਦਾ ਗਲੇ ਦਾ ਆਪਰੇਸ਼ਨ ਕਰਨਾ ਸੀ। ਉਹਨੂੰ ਪਹਿਲੇ ਗਲੇ ਦੇ ਡਿਜ਼ਾਈਨ ਦਿਖਾਉਣ ਦਿਆ, ਕਹਿੰਦਾ ਬਈ ਚੈੱਕ ਬੋਕਰ ਕੀ ਉਹਦੇ। ਦਰਜੀ ਸੀਗਾ ਡਾਕਟਰ ਬਣ ਗਿਆ। ਇੱਕ ਬੰਦਾ ਆਇਆ, ਕਹਿੰਦਾ ਇਹਦਾ ਆਪਰੇਸ਼ਨ ਕਰ ਦਿਓ। ਕਹਿੰਦਾ ਇਹ ਕਿਸ ਨਾਮ ਤੋਂ? ਯਾਰ ਦਰਜੀ ਸੀ ਤੇ ਡਾਕਟਰ ਬਣ ਗਿਆ ਤੇ ਆਪਣੇ ਕਲੀਨਿਕ ਦਾ ਨਾਮ ਰੱਖਿਆ ਤਨਜ਼ੇਬ ਕਲੀਨਿਕ। ਦਰਜੀ ਸੀ ਡਾਕਟਰ ਬਣ ਗਿਆ। ਇੱਕ ਬੰਦੇ ਨੇ ਆਪਰੇਸ਼ਨ ਦਾ ਟਾਈਮ ਲਿਆ ਤੇ ਉਹਨੂੰ ਫੋਨ ਕਰਕੇ ਆਂਦਾ, ਭਾਜੀ ਤੁਸੀਂ ਨਾਪ ਨਹੀਂ ਦੇ ਗਏ। ਦਰਜੀ ਸੀ ਤੇ ਡਾਕਟਰ ਬਣ ਗਿਆ। ਉਹ ਬੰਦਾ ਮਰੀਜ਼ ਲੈਣ ਆਇਆ ਆਪਣਾ ਵਾਪਸ ਤੇ ਐ ਲੱਤਾਂ ਕਰਕੇ ਉੱਤੇ ਇਸਤਰੀ। ਉਹ ਧੋਬੀ ਹੁੰਦਾ ਵਾ ਉਹ। ਦਰਜੀ ਬਣ ਗਿਆ। ਅੱਛਾ। ਆਪਰੇਸ਼ਨ ਕਰਕੇ ਤੇ ਨਾਲ ਉਹਦੇ ਮੋਟੋ ਵੀ ਬਣਾਤਾ। ਦਰਜੀ ਸੀ ਡਾਕਟਰ ਬਣ ਗਿਆ। ਇੱਕ ਬੰਦੇ ਦਾ ਆਪਰੇਸ਼ਨ ਕਰਕੇ ਕਹਿੰਦਾ ਸਾਈਡ ਜੇਬ ਲਾਉਣੀ ਭਾਜੀ। ਯਾਰ ਦਰਜੀ ਸੀ ਡਾਕਟਰ ਬਣ ਗਿਆ। ਇੱਕ ਬੰਦੇ ਦਾ ਆਪਰੇਸ਼ਨ ਕਰਕੇ ਤੇ ਇੰਨਾ ਬੜਾ ਮਾਸ ਨਾਲ ਪੈਕ ਕਰਦਾ, ਕਹਿੰਦਾ ਵਧਿਆ। ਦਰਜੀ ਸੀ ਤੇ ਡਾਕਟਰ ਬਣ ਗਿਆ ਤੇ ਚਾਂਦ ਰਾਤ ਵਾਲੇ ਦਿਨ ਸਾਰੀ ਰਾਤ ਕਲੀਨਿਕ ਖੋਲੀ। ਦਰਜੀ ਸੀ ਡਾਕਟਰ ਬਣ ਗਿਆ। ਚਾਂਦ ਰਾਤ ਨੂੰ ਇੱਕ ਬੰਦਾ ਇੰਜ ਕਰਕੇ ਕਹਿੰਦਾ ਡਾਕਟਰ ਸਾਹਿਬ ਆਪਰੇਸ਼ਨ ਕਰਨਾ, ਤਾਂ ਉਹਨੂੰ ਕਹਿੰਦਾ ਭਾਈ ਰਸ਼ ਬਹੁਤ ਆ, ਮੇਰਾ ਆਪਣਾ ਆਪਰੇਸ਼ਨ ਰਹਿ ਗਿਆ। ਆਹੋ ਮੇਰਾ ਆਪਣਾ ਸੂਟ ਰਹਿ ਗਿਆ। ਪਾਉਣ ਦਾ ਕੇਕ ਲਵਾ ਕੇ ਉਹਦੇ ਮੁੰਡੇ ਨੂੰ ਕਹਿੰਦਾ ਮੇਰੀ ਗਾੜੀ ਮੈਨੂੰ ਖਵਾ ਦੇ ਰਾਤ। ਮਾਮਾ ਇੰਜ ਫੜ ਕੇ ਲੈ। ਦਰਜੀ ਸੀ ਤੇ ਡਾਕਟਰ ਬਣ ਗਿਆ। ਅੱਛਾ। ਤੇ ਮਰੀਜ਼ ਘਰ ਲੈ ਗਿਆ ਉਹਨੂੰ ਚਲਿਕ ਕਰਨਾ। ਭੇਡੂ ਨੂੰ ਮਾਂ ਕੇ ਹਟਿਆ ਭਾਜੀ, ਉਹਦੇ ਵਾਲ ਚੂ ਕੇ ਖੁਸ਼ ਕਰਨ ਦਿਆ। ਯਾਰ ਦਰਜੀ ਸੀ ਡਾਕਟਰ ਬਣ ਗਿਆ। ਲਿਸਟ ਲਾਈ ਹੋਈ, ਸਾਦਾ ਸਲੀ ਆਪਰੇਸ਼ਨ 1000 ਰੁਪਏ, ਡਬਲ ਸਲੀ ਆਪਰੇਸ਼ਨ 2000। ਦਰਜੀ ਸੀ ਤੇ ਡਾਕਟਰ ਬਣ ਗਿਆ। ਅੱਛਾ। ਤੇ ਉਹ ਜਿਹੜੇ ਐ ਕਰਕੇ ਨਹੀਂ ਲਾਈਦਾ ਮਰੀਜ਼ਾਂ ਨੂੰ, ਹਾਂ। ਉਹ ਐਸ ਰੁੱਖ ਲਾ ਰਹੀ ਇਸਤਰੀ ਤਰ੍ਹਾਂ। ਚੱਕੀ ਦੁੰਬੇ ਦੇ ਪਿੱਛੇ ਚੱਕੀ ਨਹੀਂ, ਉਹਦੇ ਚੱਕੀਆਂ ਦੋ ਦੇ ਅੱਗੇ ਇੱਧਰ 7 ਲਿਖਿਆ ਹੈ। ਵਿੱਚ 7 ਲਿਖ ਕੇ। ਦਰਜੀ ਸੀ ਡਾਕਟਰ ਬਣ ਗਿਆ। ਇੱਕ ਬੰਦਾ ਆਪਰੇਸ਼ਨ ਦਾ ਮਾਸਕ ਕਿੰਨਾ ਲਾਤਾ, ਮੈਂ ਕਿਹਾ ਕੀ ਕਹਿੰਦਾ ਮਗਜ਼ੀ ਆ ਗਈ ਸੀ ਵਿੱਚ। ਇੱਕ ਬੰਦੇ ਦੇ ਗਲੇ ਦਾ ਆਪਰੇਸ਼ਨ ਕੀਤਾ ਤੇ ਧੌਣ ਅੱਗੇ ਨਾਲੋਂ ਛੋਟੀ ਰਹਿ ਗਈ ਤੇ ਘਰਦਿਆਂ ਨੂੰ ਕਹਿੰਦਾ ਬੈਨ ਲਾਇਆ। ਅੱਜ ਕੱਲ ਰਿਵਾਜ ਆ। ਯਾਰ ਚੱਕੀ ਦੁੱਬੇ ਤੇ ਚੱਕੀ ਤੇ ਲਿਖਿਆ FSD 6692। ਯਾਰ ਦਰਜੀ ਸੀ ਡਾਕਟਰ ਬਣ ਗਿਆ। ਸਾਰੇ ਆਪਰੇਸ਼ਨ ਚੌਕੜੀ ਮਾਰ ਕੇ ਕਰਨ ਡਿਆ। ਮੋਚੀ ਸੀ ਤੇ ਡਾਕਟਰ ਬਣ ਗਿਆ। ਜਿਸ ਧਾਗੇ ਨਾਲ ਟਾਂਕੇ ਲੈਣੇ ਸੀ ਨਾ, ਪਹਿਲੇ ਉਹਨੂੰ ਐ ਪੈਰਾਂ 'ਚ ਫਸਾ ਕੇ ਮੋਮ ਲਾਉਂਦੇ ਆ। ਮੋਚੀ ਸੀ ਡਾਕਟਰ ਬਣ ਗਿਆ। ਇੱਕ ਬੰਦਾ ਆਪਰੇਸ਼ਨ ਕਰਾਉਣਾ ਹੈ ਤੇ ਉਹਨੂੰ ਪਹਿਲੇ ਦੂਜੀ ਜੁੱਤੀ ਲਾ ਕੇ ਤੇ ਇਹਨੇ ਕਹਿੰਦਾ ਆਹ ਪਾ ਲਓ।
ਫੌਜੀ ਸੀ ਡਾਕਟਰ ਬਣ ਗਿਆ। ਅੱਛਾ। ਇੱਕ ਬੰਦੇ ਦਾ ਆਪਰੇਸ਼ਨ ਕਰਨਾ ਸੀ, ਸਾਰਿਆਂ ਨੂੰ ਕਹਿਣਾ ਲੈਦਰ ਦਾ ਕਰ ਦਵਾ ਭਾਜੀ। ਫੌਜੀ ਸੀ ਡਾਕਟਰ ਬਣ ਗਿਆ ਹਾਂਜੀ ਤੇ ਪਹਿਲੇ ਮਰੀਜ਼ ਨੂੰ ਭਿਓ ਕੇ ਰੱਖਿਆ ਹੋਇਆ। ਫੌਜੀ ਸੀ ਡਾਕਟਰ ਬਣ ਗਿਆ, ਇੱਕ ਮਰੀਜ਼ ਦਾ ਚੰਗਾ ਭਲਾ ਆਪਰੇਸ਼ਨ ਕਰਕੇ ਬਾਅਦ ਚਮਕੋ ਮਾਰਨ ਡਿਆ। ਫੌਜੀ ਸੀ ਡਾਕਟਰ ਬਣ ਗਿਆ, ਆਪਰੇਸ਼ਨ ਦੇ ਹੱਥ ਪਾ ਕੇ ਅੱਜ ਆਪਰੇਸ਼ਨ ਕਰਨ ਡਿਆ। ਉਹ ਪਾਲਿਸ਼ ਵਾਲਾ ਯਾਰ ਐਡਾ ਬੇਵਕੂਫ ਡਾਕਟਰ ਸੀ ਇਹ। ਇੱਕ ਖੰਡੇ ਬੰਦੇ ਦਾ ਆਪਰੇਸ਼ਨ ਕੀਤਾ ਤੇ ਇੰਨਾ ਟਾਈਟ ਕਰਤਾ ਇਧਰੋਂ ਪਟ ਗਿਆ। ਐਡਾ ਬੇਵਕੂਫ ਡਾਕਟਰ ਸੀ, ਖੰਡੇ ਬੰਦੇ ਦਾ ਆਪਰੇਸ਼ਨ ਕਰਨ ਲੱਗਾ, ਕਹਿੰਦਾ ਆਪਰੇਸ਼ਨ ਰਹਿਣ ਦੇ, ਇੱਥੇ ਬਬਲ ਫਸਾ ਦੇ। ਫੌਜੀ ਸੀ ਡਾਕਟਰ ਬਣ ਗਿਆ, ਅੱਛਾ ਆਪਰੇਸ਼ਨ ਥੀਏਟਰ ਤੋਂ ਨਿਕਲਿਆ ਵਾ ਤੇ ਆਪਣੀ ਜੁੱਤੀਆਂ ਝਾੜ ਕੇ ਫਿਰ ਬਾਹਰ ਰੱਖ ਕੇ ਪਾ ਕੇ ਆਉਣ ਡਿਆ ਵਾ। ਆ ਯਾਰ ਮੋਤੀ ਸੀ ਤਾਂ ਡਾਕਟਰ ਬਣ ਗਿਆ, ਇੱਕ ਆਪਰੇਸ਼ਨ ਦੇ ਪੈਸੇ ਲੈ ਕੇ ਬੋਰੀ ਥੱਲੇ। एक मदारी को बांदर ले आके उत्ते गिल्ली मिट्टी ला के था, पापा आपको मुजस्समा बना रहा। बांदर उत्ते खलोता है। ਜੰਗਲ ਚ ਮਾਰ ਖਾ ਲਈ ਇਹਨੇ ਅੱਛਾ। ਚੀਤਿਆਂ ਕੋਲੋਂ। ਕਿਉਂ? ਚਪੇੜਾਂ ਪਈਆਂ ਨੇ। क्यों? ਹਾਂ ਖਾ ਹੀ ਜਾਂਦੇ ਇਹਦੇ ਨਾਲੋਂ। ਉਹ ਭਾਈ ਉਹ ਕੈਂਗਰੂ ਦੀ ਹੈ ਨਾ ਜੇਬੀ ਨੂੰ ਜ਼ਿੱਪਾਂ ਲਾਉਣ ਲੱਗ ਪਿਆ। ਐਡਾ ਬੇਵਕੂਫ ਆ, ਕੈਂਗਰੂ ਦੀ ਝੂਲੀ ਨੂੰ ਕਹਿੰਦਾ ਝੂਟੇ। कैंगरू दी झोले च मिट्टी पा के ते छाते मिट्टी सुट्टन दिया। ਉਹਨੇ ਬਣਾਇਆ ਜਿਮ ਗਿਆ ਤੇ ਬਾਰੀ ਵਾਲੇ ਪਾਸੇ ਜਿਮ ਕਰਨ ਡਿਆ। ਮੈਂ ਕਿਹਾ ਇੱਧਰ ਕਦੋਂ ਕਰਨਾ, ਕਹਿੰਦਾ ਭਾਜੀ ਮੈਨੂੰ ਉਲਟੀ ਆਈ ਡਈ ਆ। ਭਾਈ ਡੱਡੂ ਟੱਪਣ ਡਿਆ ਤੇ ਉਹਨੂੰ ਕਹਿਣਾ ਬੰਦਾ ਕੋਈ ਬਹਿ ਕੇ ਗੱਲ ਕਰ ਲਦਾ। ਆਇਆ ਬੜਾ ਬੇਵਕੂਫ ਬੰਦਾ ਵਾ। ਅੱਛਾ ਜੀ। ਕੰਮ ਤੋਂ ਆਇਆ ਤੇ ਤੋਤੇ ਦੇ ਵਾਲੇ ਪਿੰਜਰੇ ਚੋਂ ਅਮਰੂਦ ਚੁੱਕ ਕੇ ਦੰਦੀ ਵੱਢ ਕੇ ਕਹਿੰਦਾ ਸੁਣਾ ਮੀਆਂ ਮਿੱਠੂ। ਤੋਤਾ ਬੋਲਣਾ, ਤੋਤੇ ਨੂੰ ਗਾਲਾਂ ਕੱਢਣ ਡਿਆ। ਕਿਉਂ? ਮੈਂ ਕਿਹਾ ਤੋਤੇ ਬਾਦਸ਼ਾਹ ਕੀ ਹੋਇਆ? ਕਹਿੰਦਾ ਚਵਲ ਸੁੰਡੀ ਵਾਲਾ ਅਮਰੂਦ ਪਾ ਗਿਆ। ਓਏ ਬੜਾ ਬੇਵਕੂਫ ਆ ਮਿੱਠੇ। ਹੁਣ ਮੈਂ ਤੈਨੂੰ ਦੱਸਣਾ ਵਾ ਕਿ ਕੀ ਬੇਵਕੂਫ ਆ ਤੂੰ ਇਹਨੂੰ ਛਿੱਤਰ ਮਾਰ। क्यों? ਦੋ ਇੱਕੋ ਜਿਹੀਆਂ ਸ਼ਰਟਾਂ ਦੇਖ ਕੇ ਕਹਿੰਦਾ ਇੱਧਰਲੀ ਦੇ ਦੋ। मामा गोमे जी कहने पावर बैंक दे दिंदे आ। ਉਹਨੇ ਕੀ कहता ਇਹਦਾ ਮੈਂ ਕਿਸੇ ਕੋ ਗੱਡੀ ਲੈ ਕੇ ਆਇਆ, ਕਿਸੇ ਕੋ ਮੋਟਰਸਾਈਕਲ ਲੈ ਕੇ ਆਇਆ ਤੇ ਕਹਿੰਦਾ ਆਪਣੇ ਅੱਬੂ ਨੂੰ ਕਹਿੰਦਾ ਮੈਨੂੰ ਝੂਟਾ ਦੇਈ। ਤੇ ਉਹ ਭਾਈ ਵੀ ਉੱਥੇ ਖੜਾ ਕਹਿੰਦਾ ਤੇਰੇ ਅੱਬੂ ਦਾ ਵੀ ਝੂਟਾ ਵਾ ਤੇ ਤੇਰਾ ਵੀ ਝੂਟਾ। ਪਿਓ ਪੁੱਤ ਝੂਟੇ ਤੇ ਲੱਗੇ। ਮੈਨੂੰ ਕਹਿੰਦਾ ਤੇਰੇ ਮੁਬਾਰਕ ਹੋਵੇ ਤੇਰੇ ਭਰਾ ਨੂੰ ਫਿਲਮ ਮਿਲੀ। ਬਾਅਦ ਚ ਪਤਾ ਲੱਗਾ ਚਾਚੇ ਨੂੰ ਮਿਲ ਕੇ ਆਇਆ। ਬੇਵਕੂਫ ਇਨਸਾਨ ਆ ਭਾਜੀ। ਕਰੇਡ ਦੀਆਂ ਫੱਟੀਆਂ ਵਾਲਾ ਟੁੱਟਾ ਭੱਜਾ ਵਾਸ਼ਰੂਮ ਨੂੰ ਬੂਹਾ ਲਾਇਆ ਹੋਇਆ ਤੇ ਉੱਤੇ ਥੰਮ ਵਾਲਾ ਲਾਕ ਲੱਗਾ। ਬੁੜੇ ਨੇ ਕਹਿੰਦਾ ਸਮਾਰਟ ਵਾਚ ਲੈ ਕੇ ਦੇ, ਨਹੀਂ ਤੇ ਮੈਂ ਸਾਬਣ ਖਾ ਜਾਣਾ ਸਾਰਾ। ਸਾਰਾ ਸਾਬਣ ਖਾ ਗਿਆ। ਐਪਲ ਵਾਲੀ ਭਾਈ ਘੜੀ ਬੰਨ ਕੇ ਨਾ ਤੇ ਆਪਣਾ ਵਜ਼ਨ ਘੱਟ ਕਰਨ ਵਾਲਾ ਉਹਦੇ ਤੇ ਭੱਜਣ ਵਾਲਾ ਲਾ ਕੇ ਫਿਰਦੇ ਆ। ਰਸਤੇ 'ਚ ਕੁੱਤੇ ਨੇ ਬਾਹ ਲਾਤੀ ਤੇ ਉਹਦੇ ਤੇ ਲਿਖਿਆ ਆਂਦੇ ਅੱਧਾ ਕਿਲੋ ਘਟ ਗਿਆ। ਪਾਈਆ ਗੋਸ਼ਤ ਪਕਾ ਕੇ ਤੇ ਉਹਦੀਆਂ ਹੱਡੀਆਂ ਦੁਸ਼ਮਣਾਂ ਦੇ ਘਰ ਅੱਗੇ ਸੁੱਟ ਕੇ ਆ। ਇੱਕ ਸਿਰ ਤੇ ਆਲੂ ਰੱਖ ਕਹਿੰਦਾ ਆ ਦੇ ਇੱਕ ਦਿਨ ਥੋਟਾ ਮਾਰਿਆ ਮੇਰੇ ਸਿਰ ਤੇ। ਦੰਦਾਂ ਦਾ ਡਾਕਟਰ ਸੀਗਾ। ਇੱਕ ਬੰਦਾ ਕਹਿੰਦਾ ਮੇਰੀ ਦਾੜ 'ਚ ਦਰਦ ਬੜੀ ਹੋ ਰਹੀ। ਕਹਿੰਦਾ ਕੀ ਖਾਦਾ ਸੀ? ਕਹਿੰਦਾ ਚਾਵਲ ਖਾਦੇ ਸੀ ਮਟਰਾਂ ਵਾਲੇ। ਕਹਿੰਦਾ ਪਏ ਆ ਭੋਰਾ। ਯਾਰ 1 to 5 ਲੈ ਕੇ ਪਿੱਛੇ ਅੱਬਾ ਬੈਠਾ। ਜਦੋਂ ਰੇਸ ਦਿੰਦੇ ਨੇ ਇਹਦੇ ਅੱਬੇ ਨੂੰ ਦਰਦ ਹੁੰਦੀ ਸੀ। ਮੈਂ ਕਿਹਾ ਚਾਚੀ ਤੁਹਾਨੂੰ ਕਦੋਂ ਦਰਦ ਦੇਖਣਾ? ਚਵਲ ਮੇਰਾ ਗੁਰਦਾ ਵੇਚ ਕੇ ਲਿਆਇਆ। ਜਿਹਦਾ ਲੈ ਦਿੰਦਾ ਸੈਨਮੇ ਫਿਲਮ ਦੇਖਣ ਗਿਆ ਹਲੇ ਪਰਦੇ ਅੱਗੇ ਸੀ ਤੇ ਕਹਿੰਦਾ ਲਓ ਆ ਨਾ ਵਈ ਡਰਾਮਾ। ਕੇਲਾ ਛਿਲਕੇ ਸਮੇਤ ਖਾ ਲਿਆ। ਮੈਂ ਕਿਹਾ ਛੇਲ ਲਾ। ਕਹਿੰਦਾ ਪਤਾ ਹੀ ਅੰਦਰ ਕੇਲਾ ਵਾ। ਆਹੋ ਯਾਰ ਇਹ ਗੱਲ ਸਹੀ ਹੈ। ਕਹਿੰਦਾ ਸਾਡੇ ਘਰ ਨੱਟ ਲੱਗਾ। ਮੈਂ ਕਿਹਾ ਟੀਵੀ ਤੇ ਨੱਟ ਰੱਖਿਆ। ਮੈਨੂੰ ਕਹਿੰਦਾ ਸਾਡੇ ਘਰ ਏਡਾ ਵੱਡਾ ਅਖਰੋਟ ਆ। ਤੂੰ ਜਾ ਕੇ ਦੇਖਿਆ ਤਾਂ ਦਾਦੇ ਦਾ ਇੱਥੋਂ ਮਾਸ ਪਾੜੇ ਤੂੰ ਦਿਮਾਗ ਦੀ ਕਰਦੇ। ਯਾਰ ਇਹਨਾਂ ਦੇ ਕੋਲੇ ਐਡਾ ਮਾੜਾ ਟੀਵੀ ਸੀ, ਐਡਾ ਮਾੜਾ ਟੀਵੀ ਸੀ। ਰਜਨੀਕਾਂਤ ਨੇ ਸਾਫਾ ਨਹੀਂ ਕੀਤਾ, ਹਵਾ ਟੀਵੀ ਚੋਂ ਬਾਹਰ ਆਈ ਯਾਰ। ਯਾਰ ਦਾਬਾ ਟੀਵੀ ਦੇ ਕੇ ਚਾਹ ਰੱਖ ਕੇ ਪੀਣ ਡਿਆ। ਐਡਾ ਮਾੜਾ ਟੀਵੀ ਸੀ, ਕਾਰਟੂਨ ਦੇ ਬਾਹਰ ਲੱਤ ਕੇ ਚਾਹ ਚ ਵੱਜੀ। ਐਡਾ ਘਟ ਗਿਆ ਟੀਵੀ ਸੀ ਇਹਨਾਂ ਦੇ ਘਰ। ਉਹ ਕਿਤੇ ਟੀਵੀ 'ਚ ਰੂੜੀ ਦਾ ਸੀਨ ਆਇਆ ਤੇ ਉੱਥੇ ਬੋ ਆਂਦਾ। ਯਾਰ ਇਹਦਾ ਅੱਬਾ ਨਾ ਫਿਲਮ ਦੇਖਦਾ ਦੇਖਦਾ ਸੌਂ ਗਿਆ ਤੇ ਇੰਨੀ ਦੇਰ ਟੀਵੀ ਚੱਲਦਾ ਰਿਹਾ ਅੱਕ ਕੇ ਵਿੱਚੋਂ ਹੀਰੋ ਨੇ ਬਾਹ ਕੱਢ ਕੇ ਆਪ ਬੰਦ ਕੀਤਾ। ਐਡਾ ਮਾੜਾ ਟੀਵੀ ਸੀਗਾ। ਹੀਰੋ ਫਿਲਮ 'ਚ ਸਿਗਰਟ ਪੀਂਦੇ ਆ ਇਹਦੇ ਮੁੰਡੇ ਨੂੰ ਬਾਹਰ ਉਂਗਲ ਕਰਕੇ ਕਹਿੰਦੇ ਲਾ ਸਫਦਰ ਲਾ ਲਾ ਕੱਟ। ਯਾਰ ਐਡਾ ਮਾੜਾ ਟੀਵੀ ਲੈਂਦਾ ਇਹਨਾਂ ਨੇ। ਐਡਾ ਮਾੜਾ ਹੀਰੋ ਕਹਿੰਦੇ ਮੈਂ ਨਹੀਂ ਇਸ ਟੀਵੀ 'ਚ ਆਉਣਾ। ਐਡਾ ਮਾੜਾ ਟੀਵੀ ਲਿਆ ਤਾਂ ਮੀਠਾ ਬਚਨ ਨੇ ਕਵਿੰਦੇ ਤੇ ਕੱਜ ਗੱਲ ਕੀਤੀ, ਇਹਨਾਂ ਨੂੰ ਸਾਹ ਸੁਣਨ ਦਿਆ।
ਯਾਰ ਐਡਾ ਮਾੜਾ ਟੀਵੀ ਲਿਆ ਹੁੰਦਾ, ਥੱਲੇ ਕਿਤੇ ਫਿਲਮ ਦੀ ਪੱਟੀ ਚੱਲੀ, ਉਹ ਲਫ਼ਜ਼ ਇਹਨਾਂ ਦੇ ਘਰ ਡਿੱਗਣ ਡਏ ਬਾਹਰ। ਐਡਾ ਮਾੜਾ ਟੀਵੀ ਲੈਣ ਦਾ ਚੈਨਲ ਬਦਲਣ ਵਾਸਤੇ ਅੱਗੇ ਗਿਆ ਤੇ ਉਹਨੇ ਬਾਹ ਫੜ ਲਈ, ਕਹਿੰਦਾ ਯਾਰ ਮਾੜਾ ਟੀਵੀ ਸਾਨੂੰ ਦੇਖ। ਮੌਲਾ ਜੱਟ ਫਿਲਮ ਦੇਖਦਾ ਕਿਤੇ ਟੀਵੀ ਖਰਾਬ ਹੋ ਗਿਆ, ਇੰਜ ਕਰਕੇ ਇਹਨਾਂ ਨੇ ਟੀਵੀ ਖੋਲਿਆ, ਬਾਹਰ ਅੱਗੇ ਲਾਲ ਟਾਕੀ ਪਈ ਸੀ, ਕਹਿੰਦਾ ਲਓ ਜੀ ਨੂਰੀ ਨਾਦਾ ਸਾਹਿਬ ਇੱਥੇ ਰਹਿ ਗਿਆ। ਇਹਨਾਂ ਦਾ ਵੀ ਏਡਾ ਮਾੜਾ ਟੀਵੀ ਸੀ, ਇਹਨਾਂ ਨੇ ਚੈਨਲ ਬਦਲਿਆ ਤੇ ਜਿਹੜਾ ਪਹਿਲੇ ਚੈਨਲ ਲੱਗਾ ਸੀ ਉਹ ਬਾਹਰ ਖਲੋਤੇ ਭਾਈ। ਅਸੀਂ ਤੁਹਾਨੂੰ ਕੀ ਕਿਹਾ ਵਾ? ਯਾਰ ਐਡਾ ਮਾੜਾ ਤੇ ਥੱਕਿਆ ਟੀਵੀ ਲੈ, ਟੀਵੀ ਦੇ ਸਾਹਮਣੇ ਨਾ ਇਹਦਾ ਆਪਾਂ ਲੂਡੋ ਖੇਡਣ ਡਿਆ ਤੇ ਵਿੱਚੋਂ ਹੀਰੋ ਕਹਿਣ ਡਿਆ ਭਾਜੀ ਉਹਦੀ ਗੁੱਟੀ ਮਰ ਗਈ। ਯਾਰ ਐਡਾ ਮਾੜਾ ਟੀਵੀ ਲੈਂਦਾ, ਇਹਦਾ ਰੋਟੀ ਖਾਂਦੇ ਆ ਟੀਵੀ ਦੇ ਅੱਗੇ ਤੇ ਉਹ ਕਹਿੰਦੇ ਪਾ ਬੁਰਕੀ ਤੇ ਲਵਾ। ਐਡਾ ਟੀਵੀ ਲਿਆਂਦਾ, ਟੋਮ ਐਂਡ ਜੈਰੀ ਵੇਖਦਾ ਤੇ ਚੂਹਾ ਕੋਲ ਲਾਗੋ ਲੰਘ ਗਿਆ। ਬਿੱਲੂ ਕਹਿੰਦਾ ਹੈ ਨੂੰ ਗਿਆ। ਯਾਰ ਮੁਸਤਫਾ ਕਰਾਈਸ਼ੀ ਸਾਹਿਬ ਦੀ ਫਿਲਮ ਦੇਖਣ ਡਿਆ, ਐਡਾ ਮਾੜਾ ਟੀਵੀ ਲਿਆਂਦਾ ਤੇ ਇਹਨੇ ਬਾਹਰ ਛੱਤ ਦਾ ਪੱਖਾ ਚਲਿਆ, ਮੁਸਤਫਾ ਕਰਾਈਸ਼ੀ ਸਾਹਿਬ ਨੂੰ ਅੰਦਰ ਠਾਣ ਲੱਗਣੇ, ਨਵਾਂ ਹੈ ਸੋਹਣਿਆ ਕੀ ਹਾਲ ਹੈ ਤੇਰਾ, ਅੰਦਰ ਕੰਮਣ ਡੇ। ਯਾਰ ਟੀਵੀ ਇਹਨਾਂ ਦਾ ਸਹੀ ਸੀ। ਮੌਲਾ ਜੱਟ ਫਿਲਮ ਦੇਖਦੇ ਤੇ ਉਹਦੇ ਚ ਆਇਆ ਨੂਰੀ ਆ ਗਿਆ ਤੇ ਸਾਰੇ ਭਰਾ ਕੁਰਸੀਆਂ ਸਿੱਧੀਆਂ ਕਰਨ ਲੱਗ ਪਏ ਕਿ ਬਹਿ ਜੇ ਤੂੰ। ਯਾਰ ਐਡਾ ਘਟੀਆ ਟੀਵੀ ਇਹਨਾਂ ਦਾ, ਇਹਨਾਂ ਨੇ ਉਸ ਟੀਵੀ ਦੇ ਵਿੱਚ ਆਪਣੇ ਵਿਆਹ ਦੀ ਫਿਲਮ ਲਾਈ, ਸਾਰੇ ਦੇ ਏਡੇ ਵਾਲ ਆਉਂਦੇ। ਯਾਰ ਐਡਾ ਮਾੜਾ ਟੀਵੀ ਆ, ਸਾਰੇ ਘਰ ਦੇ ਬਹਿ ਕੇ ਫਿਲਮ ਦੇਖਣ ਦੇ, ਵਿੱਚੋਂ ਰਿਤਿਕ ਰੋਸ਼ਨ ਕਹਿਣ ਡਿਆ ਛੋਟਾ ਕਾਲੂ ਕਿੱਥੇ ਆ, ਉਹ ਕਿੱਥੇ। ਯਾਰ ਐਡਾ ਮਾੜਾ ਟੀਵੀ ਲੈ ਆ, ਵਿੱਚੋਂ ਇੱਕ ਕਾਰਟੂਨ ਬਾਹਰ ਆ ਕੇ ਨਾ ਹੱਦਰ ਹਵਸ ਕੀਤਾ ਪਿਆ ਉਹਨਾਂ ਨੇ। ਯਾਰ ਐਡਾ ਮਾੜਾ ਟੀਵੀ ਆ, ਟੀਵੀ ਬੰਦ ਕਰਕੇ ਵਿੱਚ ਕੱਪੜੇ ਵੀ ਰੱਖ ਲੈਂਦੇ। ਯਾਰ ਇਹਨਾਂ ਦੇ ਘਰ ਐਡਾ ਮਾੜਾ ਟੀਵੀ ਸੀ, ਇੰਜ ਵਾਲਾ, ਫਿਲਮ ਦੇਖਦੇ ਦੇਖਦੇ ਨੇ ਇੰਜ ਕੀਤਾ ਤੇ ਅਮਿਤਾਭ ਬੱਚਨ ਦੀ ਉਂਗਲ ਵਿੱਚ ਦੇਤੀ। ਉਹ ਕਹਿੰਦਾ ਮਰ ਗਿਆ। ਐਡਾ ਮਾੜਾ ਟੀਵੀ ਆ, ਉਹਨੂੰ ਕੂਲਰ ਵਾਲੀ ਟੂਟੀ ਵੀ ਲਾਈ ਆ। ਯਾਰ ਐਡਾ ਮਾੜਾ ਟੀਵੀ ਲਿਆ ਵਾ, ਐਡਾ ਮਾੜਾ ਟੀਵੀ। ਇਹਦਾ ਬਾ ਕੰਮ ਤੋਂ ਆਇਆ ਘਰ ਤੇ ਹੀਰੋ ਬਾਹਰ ਥੜੇ ਤੇ ਬੈਠਾ, ਕਹਿੰਦਾ ਇੱਥੇ ਬੈਠਾ, ਕਹਿੰਦਾ ਭਾਜੀ ਲਾਈਟ ਬੰਦ ਹੋਈ ਆ। ਇੱਕ ਕਸਾਈ ਕੋਸ਼ਿਸ਼ ਕਰਨ ਡਿਆ ਤੇ ਉਹਦੇ ਥੱਲੇ ਹੱਥ ਵਾਲਾ ਕੱਢਣ ਡਿਆ। ਯਾਰ ਐਡਾ ਮਾੜਾ ਟੀਵੀ ਲੈ ਆ, ਫਿਲਮ 'ਚ ਬਾਰਿਸ਼ ਹੋਣ ਡਈ ਆ ਤੇ ਟੀਵੀ 'ਚ ਪਾਣੀ ਚੋਣ ਡਿਆ ਇੰਜ ਕਰਕੇ। ਜਹਾਜ਼ 'ਚ ਬਹਿ ਗਿਆ ਤੇ ਇਹ ਰੋਸ਼ਨ ਕਹਿੰਦੇ ਆ ਧਿਆਨ ਹੈ ਇੱਥੇ ਅੱਗੇ ਵਾਰਡਨ ਵਾਲੇ ਹੁੰਦੇ। ਯਾਰ ਇੰਜ ਕਰਕੇ ਆਪਣੀ ਬੇਗਮ ਨਾਲ ਜਹਾਜ਼ 'ਚ ਬੈਠਾ ਤੇ ਇਹ ਰੋਸਟਰ ਸਹੀ ਤੇ ਉਹਨੂੰ ਕਹਿਣਾ ਆਪਣੀ ਭਾਬੀ ਲਈ ਲਿਆ ਕੁਛ, ਓਏ ਉਹਦੀ ਕਾਹਦੀ ਭਾਬੀ ਮਰੇ। ਯਾਰ ਪਾਇਲਟ ਦਾ ਇੰਟਰਵਿਊ ਚ ਕਾਮਯਾਬ ਹੋ ਗਿਆ, ਉਹਨਾਂ ਨੇ ਕਿਹਾ ਕੱਲ ਨੂੰ ਆ ਜੀ, ਤੇ ਉੱਥੇ ਚਿੱਟਾ ਸੂਟ ਤੇ ਖੇੜੀ ਪਾ ਕੇ ਉੱਤੇ ਸਾਬਾ ਲੈ ਕੇ ਜਾਣ ਨੂੰ ਵੀਊ ਖਾਣਾ। ਜਹਾਜ਼ 'ਚ ਬੇਟਾ ਯਾਰ ਪਾਇਲਟ ਦਾ ਇੰਜ ਕਰਕੇ ਇਹਦਾ ਪੇਪਰ ਪੂਰਾ ਹੋਇਆ ਤੇ ਉੱਥੇ ਮੁਕਰੀ ਜਾਣਾ, ਕਹਿੰਦਾ ਮੈਨੂੰ ਲਾਉਣਾ ਹੀ ਆਉਂਦਾ ਬਸ, ਇਹਨੂੰ ਚੜਾਉਣਾ ਨਹੀਂ ਹੈਗਾ। ਯਾਰ ਜਹਾਜ਼ 'ਚ ਬੈਠਾ ਵਾ, ਪਾਇਲਟ ਸਿਲੈਕਟ ਹੋ ਗਿਆ ਵਾ ਤੇ ਛੱਡ ਕੇ ਆ ਗਿਆ ਵਾ। ਕਹਿੰਦਾ ਕੀ ਹੋਇਆ? ਕਹਿੰਦਾ ਯਾਰ ਤੇ ਕੱਚੇ ਗਿਰੀ ਵਾਲਾ ਨਹੀਂ ਨਜ਼ਰ ਆਉਂਦੇ, ਦਿਲ ਹੀ ਲੱਗਾ। ਜਹਾਜ਼ ਚ ਬੈਠੇ ਤੇ ਛੋਟਾ ਕਾਲੂ ਬੋਤਲਾਂ ਦੇ ਕੇ ਗਏ, ਥੋੜੀ ਦੇਰ ਬਾਅਦ ਵਾਪਸ ਆਏ ਤੇ ਦੋਵੇਂ ਭਰਾ ਬਾਹਰ ਤੂੰ ਬਹੁਤੀ ਪੀਤੀ। 에ਅਰ ਹੋਸਟਾਂ ਨੇ ਕੁੱਟਿਆ, ਕਹਿੰਦੀ ਜਵਲ ਪਤਾ ਨਹੀਂ ਕੀ ਗੱਲ ਹੋਈ ਸਾਡੇ ਕਮਰੇ 'ਚ ਆ ਗਿਆ। ਯਾਰ ਉੱਥੇ ਨਹੀਂ ਚਾਹੀਦਾ ਹੁੰਦਾ। ਕਹਿੰਦੇ ਮੈਨੂੰ ਡਰ ਲੱਗਦਾ ਭਾਈ ਯਾਰ ਮਾਰ ਖਾ ਲਈ ਇਹਨੇ ਜਹਾਜ਼ 'ਚੋਂ, ਮੇਨ ਦਰਵਾਜ਼ਾ ਖੋਲਤਾ ਵਾਸ਼ਰੂਮ ਦਾ ਸਮਝ ਕੇ। ਜਹਾਜ਼ 'ਚ ਜਹਾਜ਼ ਦੇ ਵਿੱਚ ਇੰਜ ਕਰਕੇ ਇਹਨੂੰ ਸਾਰੇ ਕੁੱਟਣ ਡਏ, ਸਮੈਲ ਹੋਈ। ਮੈਂ ਕਿਹਾ ਕਾਲੂ ਕੀ ਕੀਤਾ? ਕੋਈ ਨਹੀਂ, ਕਹਿੰਦਾ ਸਾਗ ਵਾਲਾ ਟਿਫਨ ਖੋਲਿਆ ਉਹਦਾ ਸਮੈਲ। ਯਾਰ ਜਹਾਜ਼ 'ਚੋਂ ਰੋਂਦਾ ਉਤਰਨ ਡਿਆ ਤੇ ਆਹ ਸਾਈਡ ਛਿੱਲੀ ਹੋਈ 5 ਵਜੇ। ਮੈਂ ਕੀ ਹੋਇਆ? ਕਹਿੰਦਾ ਬਾਰੀ ਵਾਲੇ ਪਾਸੇ ਬੈਠਾ ਸੀ, ਆਹ ਆ ਕੇ ਚੀਲ ਵੱਜੀ। ਯਾਰ ਇਹ ਹੋਸਟਲ ਨੂੰ ਪੁੱਛੀ ਜਾਂਦੇ ਆ ਬਾਜੀ ਪਿੰਨੀ ਖਾਣੀ ਗੱਲ ਬਣਦੀ ਤੇਰੀ ਯਾਰ। ਇਹ ਹੋਸਟਲ ਨੂੰ ਕਹੀ ਜਾਵੇ ਬਾਜੀ ਇਹ ਪਾਇਲਟ ਨੂੰ ਕਹੋ ਮੇਰਾ ਦੇਸੀ ਘੇ ਆ ਵਿੱਚ ਉਹਨਾਂ ਕਿਤੇ ਪਿੱਛੇ ਨਹੀਂ। ਅੱਛਾ ਜੀ ਜਹਾਜ਼ ਉੱਧਰ ਜਾ ਕੇ ਉਤਰਨ ਦੇ ਆਏ, ਵਿੱਚ ਬੈਠਾ ਸੀ, ਇਹਨੇ ਬੈਲਟ ਖੋਲਿਆ ਸੀ, ਐ ਜਾ ਕੇ ਪਾਇਲਟ ਚ। ਯਾਰ ਉਹਨਾਂ ਨੇ ਕਿਹਾ ਆਪਣੇ ਆਪਣੇ ਬੈਲਟ ਬੰਨ ਲਓ ਤੇ ਪੈਂਟ ਵਾਲਾ ਹੀ ਬੰਨ ਲਓ। ਜਹਾਜ਼ ਦੇ ਵਾਸ਼ਰੂਮ ਜਾ ਕੇ ਐਡਾ ਮਾੜਾ ਨਹਾਤਾ ਵਾ, ਉੱਤੋਂ ਦੀ ਪਾਣੀ ਸਵਾਰੀਆਂ ਦਾ ਪੈਣ ਡਿਆ। ਕਰਤਾ ਨਾ ਲਿਆ ਤੂੰ ਇੱਕ ਹਾਥੀ ਨੂੰ ਢਿੱਡ ਕੰਮ ਕਰਨ ਵਾਲਾ ਬੈਲਟ ਬੰਨਣ ਦਿਆ ਕਰ। ਸੋਨਾ ਬੈਲਟ ਢਿੱਡ ਕੰਮ ਕਰਨਾ ਯਾਰ ਸਰ ਮਜ਼ਾ ਲਈ। ਹਾਂ ਚਿੱਤਰ ਪੈ ਗਿਆ ਜੰਗਲ ਚ। ਕਿਉਂ? ਉਹ ਜ਼ਰਾਫਾ ਨਹੀਂ ਹੁੰਦਾ, ਉਹਨੂੰ ਦੇਖ ਕੇ ਕਹਿੰਦੇ ਚਕੌੜ ਪਟੀਨਾ ਭਰ ਗਿਆ। ਪਟੀਨਾ ਤੋਂ ਵੀ ਯਾਰ ਗੱਲ ਦਾ ਮਜ਼ਾ ਲਈ। ਜੰਗਲ ਚੋਂ ਮਾਰ ਪੈ ਗਈ, ਕਿਉਂ? ਊਂਟ ਦਾ ਕੋਬਰ ਰਗੜਦਾ ਭਾਈ ਰੇਗ ਮਾਰਨਾ। ਗਰਾਫੇ ਦੇ ਮੂੰਹ 'ਚ ਬੁਰਸ਼ ਦੇ ਕੇ ਬਿਲਡਿੰਗਾਂ ਦੇ ਰੰਗ ਕਰਨ ਦਿਆ। ਯਾਰ ਊਂਠ ਲਿਆਂਦਾ ਘਰ ਦੇ ਇੰਨੇ ਜੀ ਉਹਦੇ ਉੱਤੇ ਬਹਿ ਗਏ, ਉਹਦਾ ਕੁੱਬ ਥੱਲੋਂ ਦੀ ਨਿਕਲ ਆਇਆ। ਉਹ ਮਰੇ, ਇੰਨਾ ਵਜਨ ਪਾਤਾ। ਯਾਰ ਜਿਹੜਾ ਛੱਤ 'ਚੋਂ ਇੰਨਾ ਵਧਿਆ ਗਾਰਡਨ ਨਹੀਂ ਹੁੰਦਾ ਇੰਨਾ,
ਉੱਥੇ ਬੱਚਿਆਂ ਨੂੰ ਪੀਂਘ ਪਾ ਕੇ ਦਿੱਤੀ, ਝੂਟੇ ਲੈਣੇ ਸੀ, ਸਾਰਾ ਗਾਡਰ ਹੌਲੀ ਹੌਲੀ ਬਾਹਰ ਆ ਗਏ। ਹਾਂ ਓਕੇ ਓਕੇ ਇਹ ਸਾਡੇ ਵੱਲੋਂ ਨਹੀਂ ਕੋਈ ਟੈਨਸ਼ਨ, ਇੱਥੇ 4 ਵਜੇ ਵਾਲਾ ਇੱਥੇ 4 ਹੀ ਵੱਜਣਗੇ ਅੱਜ ਤੇ। ਆਪਣੇ ਦਾਦੇ ਦੀਆਂ ਨਾੜਾਂ ਢੇੜ ਕੇ ਐ ਬਾਤ ਲਪੇਟਦੀ। ਫਿਲਮ 'ਚ ਇੱਕ ਕੁੜੀ ਦੀ ਇੱਜ਼ਤ ਬਚਾ ਕੇ ਕਹਿੰਦੇ ਆ ਬੇਟਾ ਇਹਤਿਆਤ ਕੀਆ ਕਰੋ ਨਾ। ਓਕੇ ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਆਪਣੇ ਦਾਦੇ ਦੇ ਸਿਰ ਤੇ ਨੀਲੀ ਸਿਆਹੀ ਮਲ ਕੇ ਤੇ ਮਰੋੜ ਕੇ ਉਹਦਾ ਥੰਮ ਬਣਾਉਣ ਡਿਆ। ਓਕੇ ਅੱਛਾ ਨਾਜ਼ਰੀਨ, ਆਪਾਂ ਬਹੁਤ ਸਾਰਾ ਖਿਆਲ ਰੱਖਣਾ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਆ ਕਰੋ। ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਦਿਲ ਭਰਾ ਲਵ ਯੂ। ਕਰਕੇ। ਖਿਦਮਤ ਮਰਕਜ਼ 'ਚ ਫਿਰਨ ਦਿਆ। ਮੈਂ ਕਿਹਾ ਕਿੱਧਰ? ਕਹਿੰਦਾ ਮਲਦੀਆ ਚੇਂਜ ਕਰਾਉਣਾ ਹੈ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਆਈ ਲਵ ਯੂ। ਅਦਾਲਤਾਂ 'ਚ ਫਿਰਨ ਡਿਆ, ਇੱਕ ਮਸਤ ਨੂੰ ਫੜ ਕੇ ਕਹੀ ਜਾਂਦਾ ਯਾਰ ਤੂੰ ਮੇਰੇ ਅੱਬੂ ਦੀ ਜਗ੍ਹਾ ਬਿਆਨ ਦੇ ਦੇਗਾ। ਓਕੇ ਬਾਏ।